ਦੁਨੀਆ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਜੇ ਕੋਈ ਪੋਲੀਟੀਸ਼ੀਅਨ ਆ ਉਹ ਕਹਿੰਦਾ ਵੀ ਮੈਂ ਹੀ ਹੋਵਾਂ, ਤੇ ਜੇ ਕੋਈ ਬਿਜ਼ਨਸ ਕੰਪਨੀ ਆ, ਬਿਜ਼ਨਸ ਓਨਰ, ਉਹ ਕਹਿੰਦਾ ਵੀ ਮੈਂ ਹੀ ਹੋਵਾਂ, ਹੋਰ ਸਾਰੇ ਬੇਸ਼ੱਕ ਦੀ ਮਰ ਜਾਣ। ਇਸੇ ਤਰ੍ਹਾਂ ਅੱਜ ਡਿਪਾਰਟਮੈਂਟ ਆਫ ਜਸਟਿਸ ਨੇ ਐਪਲ ਕੰਪਨੀ ਨੂੰ ਸੂ ਕੀਤਾ ਆ ਆਈਫੋਨ ਦੀ ਮੋਨੋਪੋਲੀ ਦੇ ਸੰਬੰਧ ਦੇ ਵਿੱਚ। ਕਹਿੰਦੇ ਵੀ ਇਹਨਾਂ ਨੇ ਸਿਸਟਮ ਹੀ ਏਦਾਂ ਦਾ ਸੈਟਅਪ ਕੀਤਾ ਵੀ ਜਿਹੜੇ ਕੰਪੀਟੀਟਰਸ ਆ ਉਹਨਾਂ ਨੂੰ ਐਕਸੈਸ ਹੀ ਨਹੀਂ ਹੋਣ ਦਿੱਤਾ ਜਾ ਰਿਹਾ ਹੈਗਾ। ਸੋ ਇਹਦੇ ਨਾਲ 4% ਦੇ ਕਰੀਬ ਅੱਜ ਐਪਲ ਦੇ ਸ਼ੇਅਰ ਜੋ ਆ ਉਹ ਡ੍ਰੌਪ ਵੀ ਹੋਏ ਆ। ਜਸਟਿਸ ਡਿਪਾਰਟਮੈਂਟ ਨੇ ਇਹ ਕਿਹਾ ਵੀ ਐਪਲ ਨੇ ਇਸ ਹਿਸਾਬ ਦਾ ਸਿਸਟਮ ਸੈਟਅਪ ਕੀਤਾ ਹੈ ਵੀ ਕੰਜ਼ਿਊਮਰ ਵਾਰੀ-ਵਾਰੀ ਉਹਨਾਂ ਦੇ ਹੀ ਆਈਫੋਨ ਖਰੀਦੀ ਜਾਣ, ਤੇ ਹੋਰ ਜਿਹੜੇ ਉਹਨਾਂ ਦੇ ਕੰਪੀਟੀਟਰ ਆ ਉਹਨਾਂ ਦੇ ਜਿਹੜੇ ਪਲੇਟਫਾਰਮ ਦੇ ਮੈਸੇਜਿੰਗ ਐਪਸ ਆ ਉਹਨਾਂ ਨੂੰ ਬੰਦ ਕੀਤਾ ਜਾਵੇ। ਲਿਮਟਿੰਗ ਥਰਡ ਪਾਰਟੀ ਵਾਲਟ ਤੇ ਸਮਾਰਟ ਵਾਚ ਦੀ ਜਿਹੜੀ ਕੰਪੈਟੀਬਿਲਿਟੀ ਆ ਉਹ ਹੋਰ ਜਿਹੜੀਆਂ ਐਪਸ ਆ ਉਹਨਾਂ ਦੇ ਨਾਲ ਨਹੀਂ ਜਿਹੜੀ ਉਹਨਾਂ ਨੇ ਸੈਟਅਪ ਕੀਤੀ ਹੈਗੀ। ਸੋ ਐਪਲ ਨੇ $200 ਬਿਲੀਅਨ ਦੀ ਸੇਲ 2023 ਚ ਆਈਫੋਨ ਦੀ ਰਿਪੋਰਟ ਕੀਤੀ ਸੀ, ਤੇ ਐਪਲ ਵਾਚ ਦੀ $40 ਬਿਲੀਅਨ ਦੀ, ਤੇ ਉਹਨਾਂ ਦੀ ਇੱਕ ਹੋਰ ਜਿਹੜੀ ਪ੍ਰੋਫਿਟੇਬਲ ਸਰਵਿਸ ਲਾਈਨ ਆ ਉਹ ਚ $85 ਬਿਲੀਅਨ ਦੀ। ਯੂਐਸ ਦੇ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਪ੍ਰੈਸ ਕਾਨਫਰੰਸ 'ਚ ਅੱਜ ਕਿਹਾ ਵੀ ਸੁਪਰੀਮ ਕੋਰਟ ਨੇ ਕਿਹਾ ਵੀ ਮੋਨੋਪੋਲੀ ਪਾਵਰਸ ਹੈਗੀਆਂ ਆ, ਵੀ ਇਹਦੇ ਵਿੱਚ ਕੀ ਆ ਵੀ ਟੋਟਲੀ ਪ੍ਰਾਈਸਸ ਨੂੰ ਆਪ ਕੰਟਰੋਲ ਕਰਨਾ ਤੇ ਕੰਪੀਟੀਸ਼ਨ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਣਾ। ਸੋ ਆਈਫੋਨ ਦਾ ਇਦਾਂ ਹੀ ਆ। ਦੇਖੋ, ਸਭ ਤੋਂ ਜ਼ਿਆਦਾ ਮੁਨਾਫਾ ਐਪਲ ਨੂੰ ਆਈਫੋਨ ਵੇਚ ਕੇ ਹੁੰਦਾ ਸੀ। ਪਹਿਲੋਂ ਦੇ ਨਾਲੋਂ ਇਸ ਦੇ ਵਿੱਚ ਹਾਲਾਤ ਉਹਨਾਂ ਦੇ ਉਦਾਂ ਦੇ ਤਾਂ ਨਹੀਂ ਰਹੇ, ਪਰ ਫਿਰ ਵੀ ਅੱਗੇ ਤੋਂ ਅੱਗੇ ਕੁਛ ਨਾ ਕੁਛ ਜਿਹੜੀਆਂ ਚੀਜ਼ਾਂ ਚੱਲ ਰਹੀਆਂ। ਸੋ ਐਂਟੀ ਟਰਸਟ ਕੇਸ ਹੁਣ ਉਸ ਮਾਮਲੇ ਦੇ ਵਿੱਚ ਜਸਟਿਸ ਡਿਪਾਰਟਮੈਂਟ ਨੇ ਐਪਲ ਦੇ ਉੱਤੇ ਲਾ ਸੂਟ ਜਿਹੜਾ ਆ ਉਹ ਦਰਜ ਕਰ ਦਿੱਤਾ ਆ। ਐਪਲ ਨੂੰ ਕਿਤੇ ਨਾ ਕਿਤੇ ਯੂਰਪ ਵਾਲੇ ਸਿੱਧੇ ਰੱਖਦੇ ਆ। ਉੱਥੇ ਐਪਲ ਵਾਲਿਆਂ ਨੂੰ ਆਖਿਆ ਗਿਆ ਸੀਗਾ ਵੀ ਤੁਹਾਨੂੰ USB-C ਲਾਉਣੀ ਪਊਗੀ, ਕਿਉਂਕਿ ਬਾਕੀ ਸਾਰੀ ਦੁਨੀਆ ਦੇ ਫੋਨਸ ਦੇ ਵਿੱਚ USB-C ਹੁੰਦੀ ਆ ਚਾਰਜਿੰਗ ਦੇ ਲਈ। ਤੁਸੀਂ ਇਕੱਲੀ ਆਪਣੀ ਲਾਈਟਨਿੰਗ ਕੇਬਲ ਲਾਈ ਬੈਠੇ ਆ। ਸੋ ਹੁਣ ਜਿੰਨੇ ਵੀ ਨਵੇਂ ਫੋਨਸ ਐਪਲ ਦੇ 15 ਤੇ ਉਸ ਤੋਂ ਬਾਅਦ ਦੇ ਵਿੱਚ ਜਿੰਨੇ ਵੀ ਆ ਰਹੇ ਆ ਉਹਨਾਂ ਸਾਰਿਆਂ ਦੇ ਵਿੱਚ USB-C ਇਸੇ ਕਰਕੇ ਆ ਰਹੀ ਹੈ। ਯੂਰਪ ਵਾਲੇ ਉੱਥੇ ਰੀਸੈਂਟਲੀ ਹੁਣੇ ਇਹਨਾਂ ਨੂੰ ਵੀ, ਗੂਗਲ ਵਾਲਿਆਂ ਨੂੰ ਵੀ, ਸਾਰਿਆਂ ਨੂੰ ਬਥੇਰੇ ਫਾਈਨ ਹੁੰਦੇ ਆ। ਜਿਹੜੀ ਮੋਨੋਪੋਲੀ ਦੀ ਗੱਲ ਕੀਤੀ ਆ, ਇਹ ਪੱਕੀ ਗੱਲ ਆ ਹਰਜੋਤ ਸਿੰਘ ਜੀ, ਵੀ ਇਹ ਚਾਹੁੰਦੇ ਆ ਵੀ ਇਸੇ ਤਰੀਕੇ ਦੇ ਨਾਲ ਇਕੱਲਾ ਜਿਹੜਾ ਕੰਮ ਚੱਲਦਾ ਰਹੇ। ਉਧਰ ਹਰਜੋਤ ਸਿੰਘ ਜੀ ਇੱਕ ਹੋਰ ਖਬਰ ਤੇ ਫਿਰ ਆਪਾਂ ਟਰੱਕਿੰਗ ਵਾਲੇ ਪਾਸੇ ਨੂੰ ਵੱਧਦੇ ਹਾਂ। ਟਰੰਪ ਹੁਣਾਂ ਦਾ ਤਕਰੀਬਨ $500 ਬਿਲੀਅਨ ਦੀ ਜਿਹੜਾ ਬੌਂਡ ਇਕੱਠਾ ਕਰਨ ਦਾ ਕੰਮ ਖਾਸਾ ਔਖਾ ਹੋਇਆ ਪਿਆ ਆ। ਨਿਊਯਾਰਕ ਦੀ ਜਿਹੜੀ ਅਟਾਰਨੀ ਜਨਰਲ ਉਹਨਾਂ ਨੇ ਕਿਹਾ ਵੀ ਜੇ ਟਰੰਪ ਹੁਣੀ ਬੌਂਡ ਪੋਸਟ ਕਰਨ ਦੇ ਵਿੱਚ ਨਾਕਾਮਯਾਬ ਰਹਿੰਦੇ ਆ ਤਾਂ ਉਹਨਾਂ ਦੇ ਜਿਹੜੇ ਐਸੈਟਸ ਆ ਉਹਨਾਂ ਨੂੰ ਸੀਜ਼ ਕੀਤਾ ਜਾ ਸਕਦਾ ਹੈ। ਕੋਈ ਵੀ ਇੰਸ਼ੋਰੈਂਸ ਕੰਪਨੀ ਉਹਨਾਂ ਨੂੰ $450 ਮਿਲੀਅਨ ਦਾ ਬੌਂਡ ਦੇਣ ਤੋਂ ਇਨਕਾਰੀ ਹੋਈ ਪਈ ਆ। ਆਲਰੇਡੀ ਜਿਹੜਾ $90 ਮਿਲੀਅਨ ਵਾਲਾ ਬੌਂਡ ਆ ਉਹ ਵੀ ਉਹਨਾਂ ਨੇ ਇੱਕ ਇੰਸ਼ੋਰੈਂਸ ਕੰਪਨੀ ਦੇ ਜ਼ਰੀਏ ਲਿਆ ਹੈਗਾ ਆ। ਤੇ ਉਹ ਚੱਬ ਜਿਹੜੀ ਇੰਸ਼ੋਰੈਂਸ ਕੰਪਨੀ ਸੀ ਉਹਨੇ ਵੀ ਆਪਣੇ ਹੱਥ ਪਿੱਛੇ ਖਿੱਚ ਲਏ ਆ। ਆਪਣੇ ਆਪ ਨੂੰ ਮਲਟੀ ਬਿਲੀਅਨਰ ਦੱਸਦੇ ਆ। ਉਹਨਾਂ ਦੇ ਕੋਲ ਇਸ ਟਾਈਮ ਜਿਹੜੇ ਡਾਲਰ ਇਕੱਠੇ ਕਰਨੇ ਖਾਸੇ ਜਿਹੜੇ ਉਹ ਔਖੇ ਹੋਏ ਪਏ ਆ। ਥੋੜੇ ਦਿਨ ਜਿਹੜੇ ਉਹ ਬਚੇ ਆ। ਟਰੰਪ ਦੀ ਲੀਗਲ ਟੀਮ ਲਗਾਤਾਰ ਨਿਊਯਾਰਕ ਦੇ ਵਿੱਚ ਫਾਈਲਿੰਗਸ ਕਰ ਰਹੀ ਆ ਵੱਖ-ਵੱਖ ਅਦਾਲਤਾਂ 'ਚ ਵੀ ਇਸ ਦੇ ਉੱਤੇ ਕਿਸੇ ਤਰੀਕੇ ਦੀ ਜਿਹੜੀ ਸਟੇ ਮਿਲ ਸਕੇ। ਪਰ ਹਾਲ ਦੀ ਘੜੀ ਸਮਾਂ ਜਿਹੜਾ ਉਹ ਨਜ਼ਦੀਕ ਆਉਂਦਾ ਜਾ ਰਿਹਾ ਆ ਤੇ ਅਖੀਰਲੇ ਮੌਕੇ ਤੱਕ ਕੀ $450 ਮਿਲੀਅਨ ਤੋਂ ਵੱਧ ਦਾ ਜਿਹੜਾ ਬੌਂਡ ਆ ਉਹ ਇਕੱਠਾ ਕਰ ਸਕਣਗੇ, ਪੋਸਟ ਕਰ ਸਕਣਗੇ। ਇਹ ਹੁਣ ਹਰ ਇੱਕ ਦੇ ਲਈ ਦੇਖਣ ਵਾਲੀ ਗੱਲ ਰਹੇਗੀ।